ਤੇ ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਏ। 26 ਨਵੰਬਰ ਨੂੰ ਚੰਡੀਗੜ੍ਹ ਘੇਰਨ ਦੇ ਲਈ 3000 ਤੋਂ ਵੱਧ ਟਰੈਕਟਰ ਟਰਾਲੀਆਂ ਤਿਆਰ ਆ ਜੀ। ਇੱਕ ਪਾਸੇ ਸਰਕਾਰ ਤੇ ਸਰਕਾਰ ਦਾ ਮੀਡੀਆ ਦਾ ਪੱਬਾ ਭਾਰ ਜ਼ੋਰ ਲੱਗਿਆ ਪਿਆ ਵੀ ਇਹ ਸਮਝੌਤਾ ਹੋ ਗਿਆ, ਸਮਝੌਤਾ ਹੋ ਗਿਆ। ਪ੍ਰਵੀਨ ਜੀ, ਦੋਨੇ ਚੀਜ਼ਾਂ ਵੱਖੋ ਵੱਖਰੀਆਂ ਨੇ। ਜੀ। ਜਿਹੜਾ ਜਲੰਧਰ ਲੁਧਿਆਣਾ ਹਾਈਵੇ ਦੇ ਉੱਤੇ ਧਰਨਾ ਸੀ, ਉਹ ਗੰਨੇ ਦੇ ਮਸਲੇ ਨੂੰ ਲੈ ਕੇ ਸੀ। ਠੀਕ ਹੈ ਜੀ। ਜਿਹੜਾ 26 27 28 ਨਵੰਬਰ ਨੂੰ ਚੰਡੀਗੜ੍ਹ ਕੂਚ ਕਰਨ ਦਾ, ਚੰਡੀਗੜ੍ਹ ਦੀ ਘੇਰਾਬੰਦੀ ਕਰਨ ਦਾ ਮਸਲਾ ਹੈ, ਉਹ ਕੇਂਦਰ ਅਤੇ ਸੂਬੇ ਨਾਲ ਕਿਸਾਨਾਂ ਦੇ ਸਮੁੱਚੇ ਮਸਲਿਆਂ ਦਾ ਐਕਸ਼ਨ ਪਲਾਨ ਹੈ। ਔਰ ਇਹ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ, ਔਰ ਇਹ ਭਾਰਤ ਭਰ ਚ ਸੱਦਾ ਹੈ ਜੀ। ਸੂਬੇ ਦੀ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਯੂਨੀਅਨ ਹੈ, ਕਿਸਾਨ ਜਥੇਬੰਦੀ ਆਪੋ ਆਪਣੇ ਸੂਬੇ ਚ, ਆਪੋ ਆਪਣੀ ਰਾਜਧਾਨੀ ਚ, ਉੱਥੇ ਉਹਨਾਂ ਨੇ 3 ਰੋਜ਼ਾ ਪ੍ਰਦਰਸ਼ਨ ਕਰਨਾ। ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਜਿਹੜੀਆਂ ਮਤਲਬ ਕਿ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨੇ, ਜਿਹਦੇ ਵਿੱਚ ਅਗਰਾਹਾਂ ਵਾਲੀ ਧਿਰ ਵੀ ਆਉਂਦੀ ਆ, ਹੈ ਬਾਕੀ ਸਾਰੀਆਂ ਜਥੇਬੰਦੀਆਂ ਵੀ ਆਉਂਦੀਆਂ, ਡੱਲੇਵਾਲ ਤੇ ਉਹਨਾਂ ਦੇ ਨਾਲ ਜਥੇਬੰਦੀਆਂ ਇਹ ਚ ਨਹੀਂ ਹੈਗੀਆਂ ਹੁਣ, ਸੋ ਉਹ ਸਾਰੀਆਂ ਆਉਂਦੀਆਂ ਨੇ। ਤੇ ਉਹਦੇ ਇਲਾਵਾ ਜਿਹੜੀਆਂ ਮਤਲਬ ਕਿ ਰਾਜ ਵਾਲਾ ਧਿਰ ਨੂੰ ਬਾਹਰ ਰੱਖਿਆ ਗਿਆ ਸੀਗਾ, ਉਹਦਾ ਵੀ ਬਾਹਰੋਂ ਹੁਣ ਸਮਰਥਨ ਹੈ। ਇਹ ਸਾਰੀਆਂ ਜਥੇਬੰਦੀਆਂ ਨੇ ਤੈਅ ਕੀਤਾ ਸੀਗਾ ਕਿ ਅਸੀਂ 26 ਤਰੀਕ ਨੂੰ ਚੰਡੀਗੜ੍ਹ ਚ ਦਾਖਲ ਹੋਵਾਂਗੇ ਤੇ 27 28 3 ਦਿਨ, 26 27 28 3 ਦਿਨ ਅਸੀਂ ਚੰਡੀਗੜ੍ਹ ਦੇ ਵਿੱਚ ਆਪਣਾ ਰੋਸ ਮੁਜ਼ਾਹਰਾ ਕਰਕੇ ਜਿਹੜੀਆਂ ਕੇਂਦਰ ਨਾਲ ਸੰਬੰਧਿਤ ਮਸਲੇ ਨੇ, ਜਿਹੜੇ ਪੰਜਾਬ ਨਾਲ ਸੰਬੰਧਿਤ ਨੇ, ਉਹਨਾਂ ਲਈ ਧਰਨਾ ਲਾਵਾਂਗੇ ਜੀ। ਔਰ ਇਹਦੇ ਲਈ ਪੰਜਾਬ ਸਰਕਾਰ ਨੇ ਇੱਕ ਤਿਆਰੀ ਕਰ ਲਈ ਸੀ ਕਿ ਅਸੀਂ ਪਿੰਡਾਂ ਚੋਂ ਲੀਡਰ ਚੱਕ ਲੈਣੇ ਆ। ਠੀਕ ਹੈ। ਹਰੇਕ ਜ਼ਿਲ੍ਹੇ ਚੋਂ ਨਿਕਲਦੀ ਸੜਕ ਦੇ ਉੱਤੇ ਹੀ ਅਸੀਂ ਮਤਲਬ ਨਾਕੇ ਲਾ ਕੇ ਉਹਨਾਂ ਨੂੰ ਚੰਡੀਗੜ੍ਹ ਕੰਨੀ ਆਉਣੋਂ ਰੋਕ ਲੈਣਾ। ਮੋਹਾਲੀ ਪੂਰੀ ਤਰ੍ਹਾਂ ਸੀਲ ਕਰ ਦੇਣਾ, ਮੋਹਾਲੀ ਚ ਵੜੇ ਨਾ ਸਕਣ, ਤੇ ਪੂਰੀ ਤਿਆਰੀ ਸੀ ਜੀ। ਇੱਕ ਤਾਂ ਆ ਜਿਹੜਾ ਹੁਣ ਗੰਨੇ ਨੂੰ ਲੈ ਕੇ ਧਰਨਾ ਲੱਗਿਆ, 4 ਦਿਨ ਚੱਲਿਆ, ਇਹਨੇ ਸਰਕਾਰ ਨੂੰ ਸ਼ੀਸ਼ਾ ਦਿਖਾਤਾ ਕਿ ਤੁਹਾਡੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਜਾਣੀਆਂ। ਦੂਜਾ, ਜਿਹੜੀਆਂ ਰਿਪੋਰਟਾਂ ਥੱਲਿਓਂ ਜ਼ਿਲ੍ਹਾ ਥਾਣਿਆਂ ਚੋਂ, ਫਿਰ ਜ਼ਿਲ੍ਹਾ ਪੁਲਿਸ ਮੁਖੀਆਂ ਦੇ ਹਵਾਲੇ ਨਾਲ ਤੇ DC SDM ਉਹਨਾਂ ਦੇ ਹਵਾਲੇ ਨਾਲ ਸਕੱਤਰੇਤ ਤੱਕ ਪਹੁੰਚੀਆਂ, ਹਾਂਜੀ, ਉਹ ਰਿਪੋਰਟਾਂ ਇਹ ਪਹੁੰਚੀਆਂ ਕਿ ਪਿੰਡ ਚ ਟਰੈਲੀਆਂ ਤਿਆਰ ਨੇ ਜੀ। ਹਰ ਪਿੰਡ ਚੋਂ ਐਵਰੇਜ ਇੱਕ ਟਰੈਲੀ ਵੀ ਆਈ ਤਾਂ ਵੀ 13,000 ਤੋਂ ਵੱਧ ਟਰੈਲੀਆਂ ਹੋ ਜਾਣੀਆਂ। ਠੀਕ ਹੈ। ਜੇ ਏਦਾਂ ਹੋਇਆ ਤੇ ਪਤਾ ਲੱਗ ਰਿਹਾ ਕਿ 3,000 ਟੀਚਾ ਰੱਖਿਆ ਫਿਲਹਾਲ ਜਥੇਬੰਦੀਆਂ ਨੇ। ਗਿਣਤੀ ਵੱਧ ਜਾਵੇ ਤਾਂ ਵੱਖਰੀ ਗੱਲ ਆ ਆਪਣੇ ਆਪੇ, ਕਿਉਂਕਿ ਇਹਨਾਂ ਨੇ ਜਿਨ੍ਹਾਂ ਨੂੰ ਸੁਨੇਹੇ ਲਾਏ ਨੇ ਉਹਨਾਂ ਵਿੱਚ 3,000 ਮਤਲਬ 4 ਪਹੀਆ ਵਾਹਨ ਨੇ, ਉਹ ਚ ਟਰੈਕਟਰ ਟਰੈਲੀਆਂ ਵੀ ਨੇ ਤੇ ਕੁਝ ਕਾਰਾਂ ਗੱਡੀਆਂ ਵੀ ਨੇ ਜੀ। ਸੋ ਇਹਨਾਂ ਸਾਰਿਆਂ ਨੇ 3,000 ਨੇ ਇੱਥੇ ਚੰਡੀਗੜ੍ਹ ਪਹੁੰਚਣਾ ਜਾਂ ਮੋਹਾਲੀ ਤੋਂ ਦਾਖਲ ਹੋ ਕੇ ਚੰਡੀਗੜ੍ਹ ਚ ਦਾਖਲ ਹੋਣਾ। ਤੇ ਸਰਕਾਰ ਨੂੰ ਜਿਹੜੀ ਥੱਲਿਓਂ ਅਧਿਕਾਰੀਆਂ ਨੇ ਰਿਪੋਰਟ ਭੇਜੀ, ਰਿਪੋਰਟ ਇਹ ਆਈ ਕਿ ਜੇਕਰ ਜਥੇਬੰਦੀਆਂ ਨੂੰ ਚੰਡੀਗੜ੍ਹ ਆਉਣੋਂ ਰੋਕਿਆ, ਇੱਕ ਧਰਨਾ ਨਹੀਂ, ਪੰਜਾਬ ਚ ਹਰ ਜ਼ਿਲ੍ਹੇ ਚ ਦਰਜਨਾਂ ਧਰਨੇ ਲੱਗ ਜਾਣੇ ਜੀ। ਪੰਜਾਬ ਸੈਕਨੇ ਧਰਨੇ ਲੱਗ ਜਾਣੇ, ਹਰ ਹਾਈਵੇ ਤੇ, ਲਿੰਕ ਸੜਕ ਤੇ, ਸਟੇਟ ਵਾਲੀ ਰੋਡ ਦੇ ਉੱਤੇ ਧਰਨਾ ਹੀ ਧਰਨਾ ਹੋਣਾ। ਜਿਹੜਾ ਪਿੰਡੋਂ ਟਰੈਲੀ ਨਿਕਲਣੀ ਉਹਨੇ ਉੱਥੇ ਟਰੈਲੀ ਲਾ ਕੇ ਬਹਿ ਜਾਣਾ। ਸੋ ਜਦੋਂ ਇਹ ਰਿਪੋਰਟ ਆਈ, ਫਿਰ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਤੇ ਕੱਲ ਵਾਲੀ ਮੀਟਿੰਗ ਤੋਂ ਬਾਅਦ ਗੈਰ ਰਸਮੀ ਮੀਟਿੰਗ ਦੇ ਵਿੱਚ ਸਰਕਾਰ ਦੇ ਹਵਾਲੇ ਨਾਲ ਅਧਿਕਾਰੀਆਂ ਨੇ ਰੂਟ ਵੀ ਤੈਅ ਕਰਤਾ ਜੀ। ਹੁਣ ਠੀਕ ਹੈ, ਹਾਂ ਵੀ ਛੱਡਤੀ, ਪਾਣੀ ਵਾਲੇ ਟੈਂਕਰਾਂ ਟੂੰਕਰਾਂ ਦਾ ਪ੍ਰਬੰਧ ਵੀ ਕਰਤਾ। ਸਰਕਾਰ ਹੁਣ ਆਪ ਹੋਊਗੀ, ਜਿਹਦੀ ਆਪਾਂ ਗੱਲ ਕਰ ਰਹੇ ਸੀ ਨਾ ਕਿ ਕਲੀ ਵਿਛਾ ਲਿਓ, ਕਲੀ ਵਿਛਾਉਂਦੀ ਨਜ਼ਰ ਆ ਰਹੀ ਆ। ਜਿਹੜਾ ਸਿੰਘ ਸ਼ਹੀਦਾਂ ਗੁਰਦੁਆਰਾ ਤੋਂ ਗਾਂਹ ਆ ਕੇ ਏਅਰਪੋਰਟ ਰੋਡ ਤੇ ਟੀ ਪੁਆਇੰਟ ਹੈ, ਐਸ਼ਰ ਦੀ ਫੈਕਟਰੀ ਹੈ ਜੀ ਉੱਥੇ ਜੀ, ਉਹ ਤੋਂ ਉਹ ਸੜਕ ਸਿੱਧੀ ਟ੍ਰਿਬਿਊਨ ਚੌਂਕ ਨੂੰ ਆਉਂਦੀ ਆ। ਹਾਂਜੀ, ਮੰਡੀ ਬੋਰਡ ਦਾ ਦਫ਼ਤਰ ਵੀ ਹੈ, ਸਾਰਾ ਕੁਛ ਹੈ। ਸੋ ਉਹ ਰੋਡ ਖਾਲੀ ਕਰ ਦਿੱਤੀ ਗਈ ਆ। ਠੀਕ ਹੈ ਜੀ। ਇਹਦਾ ਤੌਰ ਤੇ ਪੰਜਾਬ ਦੇ ਮੋਹਾਲੀ ਨਾਲ ਸੰਬੰਧਿਤ ਅਧਿਕਾਰੀਆਂ ਨੇ ਅੱਜ ਲੋਕਾਂ ਨੂੰ ਫੋਨ ਰਾਹੀਂ, WhatsApp ਰਾਹੀਂ, ਮੈਸੇਜ ਰਾਹੀਂ, ਮੀਡੀਆ ਰਾਹੀਂ, ਅਖਬਾਰਾਂ ਟੈਲੀਵਿਜ਼ਨਾਂ ਰਾਹੀਂ ਇਹ ਸੁਨੇਹਾ ਦਿੱਤਾ ਕਿ 4 ਦਿਨ ਇਹ ਸੜਕ ਨਾ ਵਰਤਿਓ ਭਾਈ। 25 ਤਰੀਕ ਤੋਂ ਲੈ ਕੇ 28 ਤਰੀਕ ਤੱਕ ਇਹ ਸੜਕ ਨਾ ਵਰਤਿਓ, ਤੁਸੀਂ ਬਦਲਵਾਂ ਰੂਟ ਬਦਲਿਓ। ਇਸ ਰੂਟ ਤੇ ਕਿਸਾਨ ਜਥੇਬੰਦੀਆਂ ਦਾ ਧਰਨਾ ਹੈ। ਸੋ ਹੁਣ ਉਹ ਚੰਡੀਗੜ੍ਹ ਦੇ ਮੂੰਹ ਤੱਕ ਆ ਜਾਣਗੇ। ਅੱਗੇ ਚੰਡੀਗੜ੍ਹ ਪੁਲਿਸ ਕਿਵੇਂ ਰੋਕਦੀ ਆ, ਕਿਵੇਂ ਨਜਿੱਠਣਾ, ਜਥੇਬੰਦੀਆਂ ਦੇਖਣ। ਉਹ ਪੰਜਾਬ ਪੁਲਿਸ ਉਹਨਾਂ ਨੂੰ ਰੋਕੂਗੀ ਨਹੀਂ, ਉਲਟਾ ਟਰੈਲੀਆਂ ਲੰਘਾਊਗੀ, ਟਰੈਲੀਆਂ ਲਵਾਊਗੀ। ਤੇ ਦੂਸਰੇ ਪਾਸੇ ਗੁਰਦੁਆਰਾ ਨਾਢਾ ਸਾਹਿਬ ਵਾਲੇ ਪਾਸਿਓਂ ਹਰਿਆਣੇ ਦੀਆਂ ਜਥੇਬੰਦੀਆਂ ਨੇ ਵੀ ਚੰਡੀਗੜ੍ਹ ਆਉਣਾ। ਠੀਕ ਹੈ ਜੀ। ਉਹਨਾਂ ਨੂੰ ਹੁਣ ਹਰਿਆਣਾ ਵਾਲੀ ਸਰਕਾਰ, ਕਿਉਂਕਿ ਹਰਿਆਣੇ ਚ ਵੀ ਭਾਜਪਾ ਤੇ ਕੇਂਦਰ ਚ ਵੀ ਭਾਜਪਾ, ਉਹ ਕਿੱਥੇ ਰੋਕਦੇ ਨੇ, ਕਿਵੇਂ ਰੋਕਦੇ ਨੇ, ਦੇਖਣ ਵਾਲੀ ਗੱਲ ਹੋਊਗੀ। ਉਧਰ ਵੀ ਮਤਲਬ ਕਿ ਉੱਥੇ ਟਕਰਾਅ ਹੋਣ ਦੀ ਸਥਿਤੀ ਦੀ ਸੰਭਾਵਨਾ ਹੈਗੀ ਆ, ਪਰ ਇੱਥੇ ਟਕਰਾਅ ਹੁਣ ਨਹੀਂ ਹੋਊਗਾ।
ਹਾਂ, ਜਥੇਬੰਦੀਆਂ ਕਹਿੰਦੀਆਂ ਅਸੀਂ ਧਰਨਾ ਨਾ ਤਾਂ ਇਕੱਲਾ ਕੇਂਦਰ ਖਿਲਾਫ ਲਾਉਣ ਆ ਰਹੇ ਹਾਂ, ਹਾਂਜੀ, ਔਰ ਨਾ ਹੀ ਇਕੱਲਾ ਅਸੀਂ ਪੰਜਾਬ ਸਰਕਾਰ ਖਿਲਾਫ ਲਾਉਣ ਆ ਰਹੇ ਹਾਂ। ਠੀਕ ਹੈ। ਸਾਡਾ ਇਹ ਧਰਨਾ ਸਮੁੱਚੇ ਮਸਲਿਆਂ ਨੂੰ ਲੈ ਕੇ ਆ, ਚਾਹੇ ਉਹ ਪਰਾਲੀ ਦਾ ਮਸਲਾ ਹੋਵੇ, ਹੂੰ, ਚਾਹੇ ਉਹ ਝੋਨੇ ਦੀ ਮਤਲਬ ਕਿ ਮੀਂਹ ਨਾਲ ਹੋਏ ਨੁਕਸਾਨ ਦਾ ਮਸਲਾ ਹੋਵੇ, ਚਾਹੇ ਉਹ ਮੂੰਗੀ ਵਾਲਾ ਮਸਲਾ ਹੋਵੇ, ਹੂੰ, ਚਾਹੇ ਉਹ ਮਤਲਬ ਜਿਹੜੀ ਗੁਲਾਬੀ ਸੁੰਡੀ ਚਿੱਟੀ ਮੱਖੀ ਵਾਲਾ ਮਸਲਾ ਹੋਵੇ, ਹੂੰ, ਚਾਹੇ ਦਿੱਲੀ ਦੇ ਵਿੱਚ MSP ਦੇ ਵਾਅਦੇ ਵਾਲੀਆਂ ਗੱਲਾਂ ਹੋਣ, ਉਹ ਕਮੇਟੀ ਕਿੱਥੇ ਗਈ, ਉਹਦੀਆਂ ਰਿਪੋਰਟਾਂ ਕਿੱਥੇ ਗਈਆਂ, ਚਾਹੇ ਉਹ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਦਾ ਸਹੀ ਦੇਖਭਾਲ ਤੇ ਉਹਨਾਂ ਨੂੰ ਨੌਕਰੀ ਦਾ ਮਸਲਾ ਹੋਵੇ। ਸੋ ਇਹ ਸਮੁੱਚੇ ਕਿਸਾਨੀ ਮਸਲਿਆਂ ਨੂੰ ਲੈ ਕੇ, ਹੂੰ, ਚਾਹੇ ਉਹ ਪਾਣੀਆਂ ਦੇ ਮਸਲੇ ਨੇ, ਸਾਰੇ ਮਸਲਿਆਂ ਨੂੰ ਲੈ ਕੇ ਅਸੀਂ ਪੰਜਾਬ ਨੂੰ ਵੀ, ਆਪਣੇ ਆਪਣੇ ਸੂਬੇ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਵੀ ਉਹਦੇ ਖਿਲਾਫ ਇਹ ਧਰਨਾ ਲਾਉਣ ਜਾ ਰਹੇ ਹਾਂ। ਤੇ ਇੱਕ ਸੰਕੇਤਕ ਧਰਨਾ ਹੈ ਕਿ 3 ਦਿਨ ਦੇ ਧਰਨੇ ਰਾਹੀਂ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਸਾਡੀਆਂ ਮੰਗਾਂ ਤੇ ਗੌਰ ਕਰੋ, ਨਹੀਂ ਫਿਰ ਪੱਕਾ ਮੋਰਚਾ ਲੱਗ ਸਕਦਾ। ਜੀ, ਸੋ ਜੀ, ਇਸ ਲਈ ਜੀ ਇਹ ਜਿਹੜਾ ਇੱਕ ਪਾਸੇ ਸਰਕਾਰ ਪ੍ਰਬੰਧ ਵੀ ਕਰ ਰਹੀ ਹੈ ਧਰਨੇ ਦਾ, ਅਫਸਰਸ਼ਾਹੀ ਇੱਕ ਪਾਸੇ ਕੰਮ ਵੀ ਕਰੇ, ਦੂਏ ਪਾਸੇ ਲੁਕਮਾ ਜਾਂ ਸੁਨੇਹਾ ਵੀ ਫੈਲਾਉਣ ਦੀ ਕੋਸ਼ਿਸ਼ ਕੀਤੀ ਕਿ ਹੁਣ ਕਿਹੜਾ ਧਰਨਾ ਲੱਗਣਾ ਜੀ, ਹੁਣ ਤਾਂ ਸਮਝੌਤਾ ਹੋ ਗਿਆ, ਹੁਣ ਤਾਂ ਜੀ ਉਹ ਜਲੰਧਰ ਵਾਲਾ ਮਾਮਲਾ ਨਿਬੜ ਗਿਆ। ਤੇ ਜਿਹੜਾ ਇਹ ਸੁਨੇਹਾ ਜਿਹਾ ਫੈਲਾਉਣ ਦੀ ਕੋਸ਼ਿਸ਼ ਸੀ, ਇਹਦੇ ਨਾਲ ਕਿ ਧਰਨਾ ਕਮਜ਼ੋਰ ਹੋ ਜਾਵੇ, ਲੋਕਾਂ 'ਚ ਭਰਮ ਭੁਲੇਖਾ ਪੈ ਜਾਵੇ। ਸੋ ਹੂੰ, ਉਸ ਨੂੰ ਜਥੇਬੰਦੀਆਂ ਨੇ ਕੱਲ ਫਿਰ ਦੇਰ ਸ਼ਾਮ ਜਦੋਂ ਉਹਨਾਂ ਕੋਲੇ ਸੁਨੇਹੇ ਪਹੁੰਚੇ, ਉਹਨਾਂ ਨੇ ਆਪੋ ਆਪਣੇ ਪੇਜਾਂ ਰਾਹੀਂ ਵੀ, ਆਪੋ ਆਪਣੇ ਮੀਡੀਆ ਕਰਮੀਆਂ ਦੇ ਪਹੁੰਚ ਰਾਹੀਂ ਵੀ ਇਹ ਸੁਨੇਹੇ ਲਾਏ ਕਿ ਸਾਡਾ ਧਰਨਾ ਰੱਦ ਨਹੀਂ ਆ, ਇਹ ਦੇਸ਼ ਭਰ ਦਾ ਧਰਨਾ ਹੈ, ਇਹ ਸਮੁੱਚੇ ਸੰਯੁਕਤ ਕਿਸਾਨ ਮੋਰਚੇ ਦਾ ਹਰ ਸਟੇਟ 'ਚ ਧਰਨਾ ਹੈ। ਉਸ ਤਹਿਤ 26, 27, 28 ਨਵੰਬਰ ਨੂੰ ਅਸੀਂ ਚੰਡੀਗੜ੍ਹ ਆ ਰਹੇ ਹਾਂ, ਪੰਜਾਬ ਦੀਆਂ ਜਥੇਬੰਦੀਆਂ ਵੀ ਤੇ ਹਰਿਆਣੇ ਦੀਆਂ ਵੀ। ਉਹ ਆਪਣੇ ਹੂੰ, ਮੁੱਖ ਮੰਤਰੀ ਦੇ ਹਵਾਲੇ ਨਾਲ ਆਉਣਗੀਆਂ ਤੇ ਉਹ ਆਪਣੇ ਮੁੱਖ ਮੰਤਰੀ ਦੇ ਹਵਾਲੇ ਨਾਲ ਆਉਣਗੀਆਂ, ਪਰ ਜੀ, ਪ੍ਰਧਾਨ ਮੰਤਰੀ ਦੋਵਾਂ ਦਾ ਇੱਕ ਆ ਜਿਹੜਾ ਸੁਣਦਾ ਨਹੀਂ ਗਾ। ਜੀ। ਤੇ ਤੁਸੀਂ ਇਹ ਦੇਖੋ ਕਿ ਜਿਹੜਾ ਪ੍ਰਭਾਵ ਸਿਰਜਿਆ ਜਾ ਰਿਹਾ ਉਹ ਮਤਲਬ ਇਹ ਸਿਰਜਿਆ ਜਾ ਰਿਹਾ ਕਿ ਹੁਣ ਤਾਂ ਜੀ ਸਮਝੌਤਾ ਹੋ ਗਿਆ ਤੇ ਹੁਣ ਸਾਰਾ ਕੁਛ ਠੀਕ-ਠਾਕ ਹੈ। ਕਮਾਲ ਦੀ ਗੱਲ ਹੈ ਨਾ ਸ਼ਰਮਾ ਜੀ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਪਹਿਲਾਂ 3-4 ਦਿਨ ਪਹਿਲਾਂ ਕਹਿ ਰਹੇ ਸੀਗੇ ਕਿ ਤੁਹਾਡੇ ਨਾਲ ਤਾਂ ਫਿਰ 2 ਬੰਦੇ ਵੀ ਨਹੀਂ ਤੁਰਨੇ, ਅੱਜ ਉਹ ਰਾਹ ਵਿਹਲੇ ਕਰ ਰਹੇ ਨੇ। ਜੀ, ਇਹ ਲੋਕ ਤਾਕਤ ਹੈ, ਲੋਕ ਹਾਂ। ਤਾਕਤ ਹੈ। ਤਾਂ ਹੀ ਤਾਂ ਖੁਦ ਕਹਿੰਦੇ ਹੁੰਦੇ ਸੀ, ਕਹਿੰਦੇ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ, ਲੀਡਰ ਵੱਡੇ ਨਹੀਂ ਹੁੰਦੇ। ਬਸ ਨਹੀਂ, ਫਿਰ ਇੱਕ ਦੱਸ ਵੀ ਦਿੱਤਾ ਲੋਕਾਂ। ਜੀ।